ਹਰ ਬੰਦਾ ਆਂਦਾ ਵੀ ਮਹਿੰਗਾਈ ਬੜੀ ਹੋ ਗਈ ਹੈ ਤੇ ਸਾਡੇ ਕੋਈ ਬਦਕਿਸਮਤੀ ਨਾਲ ਮੁਸਲਮਾਨ ਭਰਾ ਹੈ ਜਿਹਦੇ ਨੇ ਉਹਨਾਂ ਨੂੰ ਮਹਿੰਗਾਈ ਦਾ ਯਾਦ ਹੀ ਮਹਿੰਗੀਆਂ ਚੀਜ਼ਾਂ ਕਰਨ ਦਾ ਰੋਜ਼ਿਆਂ ਦੇ ਵਿੱਚ ਆਉਂਦਾ। ਜਿਸ ਤਰ੍ਹਾਂ ਰਮਜ਼ਾਨ ਤੋਂ ਪਹਿਲਾਂ ਅਸੀਂ ਸਟ੍ਰਾਬੇਰੀ ਲੈਣ ਜਾਂਦੇ ਸਾਂ 100 ਰੁਪਏ ਕਿਲੋ ਲੱਭਦੇ ਸੀ, ਖਰਬੂਜ਼ੇ ਲੈਣ ਜਾਂਦੇ ਸਾਂ 70-80 ਰੁਪਏ ਕਿਲੋ ਲੱਭਦੇ ਸਨ। ਤੇ ਜਿਸ ਤਰ੍ਹਾਂ ਹੀ ਰਮਜ਼ਾਨ ਆਉਂਦਾ ਗਿਆ ਵੇ ਉਹੀ ਚੀਜ਼ਾਂ ਜਿਹੜੀਆਂ ਖਰਬੂਜ਼ਾ 200 ਨੂੰ ਹੋ ਗਿਆ, ਸਟ੍ਰਾਬੇਰੀ 400 ਨੂੰ ਹੋ ਗਈ, ਖੀਰਾ 20 ਰੁਪਏ ਸੀ 20 ਤੋਂ 60 ਹੋ ਗਿਆ। ਇਸੇ ਤਰ੍ਹਾਂ ਜੇ ਕੇਲਾ 100 ਰੁਪਏ ਦਰਜਨ ਸੀ 500 ਹੋ ਗਿਆ, ਸੇਬ ਜਿਹੜਾ ਸੀ 200 ਤੋਂ 500 ਤੇ ਹੋ ਗਿਆ। ਹਰ ਚੀਜ਼ ਨੂੰ 2 ਗੁਣਾ ਨਾਲ ਜ਼ਿਆਦਾ ਮਹਿੰਗਾ ਕਰ ਦਿੱਤਾ। 2 ਦਾ ਭਾੜਾ ਹੁੰਦਾ ਹਰ ਬੰਦੇ ਨੂੰ। ਹਰ ਬੰਦਾ ਦਾ ਮਹਿੰਗਾਈ ਬੜੀ ਹੋ ਗਈ। ਕੀ ਗੱਲ ਹੈ ਬਾਹਰੋਂ ਕਿਸੇ ਨੇ ਆਉਣਾ ਸਾਡੇ ਤਾਂ ਮਹਿੰਗਾਈ ਘਟਾਉਣ ਵਾਸਤੇ। ਇਹ ਫਰੂਟਾਂ ਦਾ ਮੁਕੰਮਲ ਤੁਸੀਂ ਬਾਈਕਾਟ ਕਰ ਦਿਓ ਸਿਰਫ 5 ਦਿਨ ਵਾਸਤੇ। 5 ਦਿਨਾਂ ਤੋਂ ਬਾਅਦ ਇਹੋ ਹੀ ਤੁਹਾਨੂੰ ਅੱਧ ਮੁੱਲ ਦੇ ਵਿੱਚ ਜਾਂਦੇ। ਜਿਸ ਤਰ੍ਹਾਂ ਮੈਂ ਪਹਿਲੇ ਰੋਜ਼ੇ ਗਿਆ ਖਰਬੂਜ਼ੇ ਲੈਣ ਵਾਸਤੇ ਤੇ ਰੇੜੀ ਵਾਲੇ ਨੇ 200 ਰੁਪਇਆ ਕਿਲੋ ਦਾ ਮੇਰੇ ਕੋਲ ਮੰਗਿਆ। ਮੈਂ ਛੱਡ ਕੇ ਆ ਗਿਆ, ਮੇਰਾ ਕੋਈ ਮੋਢੇ ਤੋਂ ਫੁੱਲ ਤੇ ਨਹੀਂ ਲੱਥ ਗਿਆ। ਕਿਉਂਕਿ ਅਗਰ ਗਰੀਬ ਦੇ ਨਹੀਂ ਇਫਤਾਰੀ ਕਰ ਸਕਦਾ ਫਰੂਟ ਦੇ ਨਾਲ ਤੇ ਅਸੀਂ ਕਿਉਂ ਕਰਨੀ ਹੈ? ਅਸੀਂ ਵੀ ਨਹੀਂ ਕਰਾਂਗੇ। ਕਿਉਂਕਿ ਰਮਜ਼ਾਨ ਜਿਹੜਾ ਆਇਆ ਹੀ ਦੂਸਰਿਆਂ ਦਾ ਅਹਿਸਾਸ ਕਰਨ ਵਾਸਤੇ ਵੇ। ਜੇ ਤੇ ਤੁਹਾਨੂੰ ਅੱਲਾਹ ਤੌਫੀਕ ਦਿੱਤੀ ਤੇ ਦੂਸਰੇ ਦੀ ਵੀ ਮਦਦ ਕਰੋ। ਕਿਉਂਕਿ ਹਰ ਚੀਜ਼ ਮਹਿੰਗੀ ਹੋ ਰਹੀ ਜਾ ਰਹੀ ਹੈ। ਤੁਸੀਂ ਬਾਈਕਾਟ ਕਰ ਦਿਓ ਆਪੀ ਸਸਤੀ ਹੋ ਜਾਂਦੀ। ਜਿਸ ਤਰ੍ਹਾਂ ਕਿ ਹੁਣ ਸਾਡਾ ਦੁੱਧ ਸੀ ਪਹਿਲਾਂ ਦੁੱਧ ਹੀ 100 ਰੁਪਏ ਚੁੱਕਦਾ ਰਿਹਾ, ਜਿੱਦਾਂ ਦੇ ਰੋਜ਼ੇ ਆਏ ਉਦੋਂ ਦਾ 10 ਘਟਾ ਗਿਆ ਹੋਰ।